सुनाते सर कहानी रो रो के। अच्छा बड़ा बड़ा हौका लिया है अपने पाकिस्तान का बागल कर जाता। मेरा प्यो ते दादा रोंदे हुंदे याद कर करके इधर मुँह करके ते ये सदा रहन खैरा होई। बापू तुहाडा घर-बार थां इत्थे मल लिया गैरा होई। ये देख के मैंने दुख बड़ा सी लग्या होई। तो मेरे सोहने बापू से रोन बड़ा सी मेरा वक्या होई। बापू मैनू नहीं लभदा इत्थे तुहाडा कोई खुराह ते खोज होई। बागा ਦੀ ਕਰਜਾਲ ਸਦਾ ਰੰਗੀ ਰਹਿ ਮੌਜ ਹੋਈ। ਸਰਦਾਰ ਵੀਰ ਆਏ ਹੋਏ ਨੇ ਵਿਸਾਖੀ ਦੇ ਮੇਲੇ ਤੇ ਇਹ ਹੈਗੇ ਨੇ ਸਾਡੇ ਜ਼ਿਲ੍ਹੇ ਸ਼ਿਵਪੁਰੇ ਦੇ। ਇਹਨਾਂ ਦਾ ਪਿੰਡ ਹੈਗਾ ਸੀ 47 ਤੋਂ ਪਹਿਲੇ ਬਾਗਾਂ ਵਾਲੀ ਘੜਿਆਲ। ਤੇ ਹੁਣ ਇਹਨਾਂ ਨਾਲ ਕਰਨੇ ਆ ਗੱਲਬਾਤ ਸਾਂਝੀ। ਤੇ ਚਲੋ ਜੀ ਸੁਣੋ ਜਰਾ ਇਹਨਾਂ ਦੀਆਂ ਜ਼ਿੰਦਗੀ ਦੇ ਸਫ਼ਰ ਤੇ ਇਹਨਾਂ ਦੀਆਂ ਗੱਲਾਂ ਤੇ ਇਹਨਾਂ ਦੀਆਂ ਜਿਹੜੇ ਨਾ ਮੁਹੱਬਤਾਂ। ਜੀ ਸਰਦਾਰ ਜੀ ਕੀ ਹਾਲ ਜੇ? ਠੀਕ ਹੋ? ਖੈਰੀਅਤ ਹੈ? ਠੀਕ ਹੈ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਸਿੰਘ। ਗੁਰਵਿੰਦਰ? ਹਾਂਜੀ। ਅੱਛਾ ਅੱਛਾ ਬਹੁਤ ਵਧੀਆ ਜੀ। ਪਿੰਡ ਮੀਰਾ ਜੀ ਠਸਕਾ। ਮੀਰਾ ਠਸਕਾ? ਹਾਂਜੀ। ਕਿਉਂ ਜੀ? ਇੱਕ ਸਾਡਾ ਵੀਰ ਰਹਿੰਦਾ ਜੀ ਉੱਥੇ ਤੁਹਾਡੇ ਪਿੰਡ ਮੀਰਾ ਠਸਕਾ, ਬਾਗ ਸਿੰਘ ਗੁਰਾਇਆ। ਦਰਬਾਰ ਸਿੰਘ ਕਰਾਇਆ ਹੈ। ਹਾਂਜੀ ਸਰਪੰਚ ਵੀ ਰਿਹਾ ਦਰਬਾਰ ਸਿੰਘ ਕਰਾਇਆ ਜੀ। ਉਹਦੇ ਖੇਤ ਮੇਰੇ ਖੇਤ ਦੌਲ ਸਾਂਝੀ ਸਾਡੀ। ਅੱਛਾ 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 ਅੱਛਾ। ਦਸ ਇੱਕ ਪਿੰਡ ਦੇ ਹੀ ਆ। ਇੱਕੋ ਪਿੰਡ ਦੇ ਆ। ਹਾਂਜੀ। ਮੀਰਾਂ ਦੇ ਠਸਕੇ ਤੇ ਠਸਕਾ ਮੀਰਾਂ ਤੋਂ ਸਾਡੇ ਇੱਥੇ ਮਾੜੀ ਠਾਕਰਾਂ ਵੀ ਆਏ ਨੇ, ਰਾਜਪੂਤ ਨੇ। ਅੱਛਾ ਜੀ। ਹਾਂ ਰਾਜਪੂਤ ਉੱਥੇ ਰਹਿੰਦੇ ਰਹੇ ਨੇ ਤੇ ਮਾੜੀ ਠਾਕਰਾਂ ਆ ਗਏ ਨੇ ਮਾੜੀ ਠਾਕਰਾਂ। ਕਾਮੋਕਿਆਂ ਦੇ ਨਾਲ। ਆਏ ਇੱਕ ਵੀਡੀਓ ਵੇਖੀ ਸੀ ਬਾਬੇ ਦੀ। ਹਾਂ ਠੀਕ ਹੈ। ਤੇ ਹੋਰ ਸੁਣਾਓ ਸਫ਼ਰ ਤੁਹਾਡਾ ਕਿੱਦਾਂ ਰਿਹਾ? ਬਹੁਤ ਵਧੀਆ ਰਿਹਾ ਜੀ। ਤੁਹਾਡੇ ਵਾਲਦ ਦਾ ਨਾਂ ਕੀ ਹੈ? ਬਾਪ ਦੇ? ਹਾਂਜੀ ਸੁਦਾਗਰ ਸਿੰਘ। ਸੁਦਾਗਰ ਸਿੰਘ। ਆਪਣੀ ਬਰਾਦਰੀ ਕਿਹੜੀ ਹੈ ਜੀ? ਅਸੀਂ ਵਿਰਕ ਜਾਟਾਂ ਜੀ। ਵਿਰਕ ਜਾਟ ਹੈ ਜੀ। ਚੈਤ ਕੇ ਆਉਂਦੇ ਹਨ। ਚੈਤ ਕੇ ਜਾਂਦੇ ਨੇ ਚੈਤ ਕੇ। ਅੱਛਾ ਵਿਰਕਾ ਸੀ। ਠੀਕ ਹੈ। ਤੇ ਜੀ ਜੀ ਪਿੰਡ ਦੇ ਬਾਗਲ ਕਰਜਾ ਦੇ ਸਾਨੂੰ ਕਰਜਾਲੀਏ ਵੀ ਆਉਂਦੇ ਨੇ। ਤੁਹਾਡਾ ਪਾਕਿਸਤਾਨ 'ਚ ਕਿਹੜਾ ਪਿੰਡ ਸੀ? ਬਾਗਾ ਦੀ ਕਰਜਾਲ। ਜ਼ਿਲ੍ਹਾ ਸ਼ੇਖੂਪੁਰਾ। ਇਹਦਾ ਸ਼ੇਖਪੁਰਾ। ਠੀਕ ਹੋ ਗਿਆ। ਬਾਗਾ ਵਾਲੀ ਘੜਿਆਲ ਜਿਹੜਾ ਹੈ ਉੱਥੋਂ ਜਿਸ ਵਕਤ ਹਿਜਰਤ ਕੀਤੀ ਤੁਹਾਡੇ ਬਜ਼ੁਰਗਾਂ ਨੇ, ਤੁਹਾਡੀ ਉਮਰ ਕਿੰਨੀ ਸੀ? ਮੈਂ ਵੀ ਇੰਡੀਆ ਦਾ ਜੰਮਾ ਸੀ। ਲੇਕਿਨ ਤੁਹਾਨੂੰ ਬਾਪ ਨੇ ਕਹਾਣੀ ਸੁਣਾਈ ਹੈ? ਸੁਣਾਉਂਦੇ ਸਰ ਕਹਾਣੀ रो रो के। ਅੱਛਾ ਬੜਾ ਬੜਾ ਹੌਕਾ ਲਿਆ ਹੈ ਆਪਣੇ ਪਾਕਿਸਤਾਨ ਦਾ ਬਾਗਲ ਕਰਜਾ ਦਾ। ਮੇਰਾ ਪਿਓ ਤੇ ਦਾਦਾ ਰੋਂਦੇ ਹੁੰਦੇ ਯਾਦ ਕਰ ਕਰਕੇ ਇੱਧਰ ਨੂੰ ਮੂੰਹ ਕਰਕੇ। ਪਾਕਿਸਤਾਨ ਮੂੰਹ ਕਰਕੇ ਤੁਹਾਡਾ ਪਿਓ ਤੇ ਦਾਦਾ ਰੋਂਦੇ ਸੀ? ਆਹੋ ਆਹੀ ਬੱਚੇ ਹਾਂ ਸੀ ਉਹਦੇ ਗੌਰ ਨਹੀਂ ਕੀਤੀ। ਹੁਣ ਬੜੇ ਹੋ ਗਏ ਆ, ਬੁੜੇ ਵੀ ਹੋ ਗਏ ਆ ਤੇ ਨੱਚ ਕਰਕੇ ਹੁਣ ਪਤਾ ਲੱਗਾ ਸਾਨੂੰ। ਹੁਣ ਵੀਡੀਓ ਵੇਖੀ ਦੀਆਂ ਨੇ ਤੇ ਸਾਨੂੰ ਬੜਾ ਦਰਦ ਹੁੰਦਾ ਹੈ। ਆਪਣਾ ਪਿੰਡ ਵੇਖਿਆ? ਅੱਜ ਹੁਣ ਗਿਆ ਹਾਂ ਜੀ। ਗਏ ਸੀ? ਗਏ ਸਾਂ। ਕਿਦੋਂ ਕੁ? ਐਸੇ ਫੇਰੀ 'ਚ? ਐਸੇ ਜੀ। ਐਸੇ ਫੇਰੀ 'ਚ ਗਏ? ਪਿੰਡ ਵਾਲੇ ਮਿਲੇ? ਪਿੰਡਾਂ ਮਿਲੇ ਨੇ ਜੀ। ਖੁਸ਼ ਹੋਏ? ਬੜਾ ਸਵਾਗਤ ਕੀਤਾ ਪਿੰਡ ਵਾਲਿਆਂ। ਅੱਛਾ ਬਹੁਤ ਸਵਾਗਤ ਕੀਤਾ, ਸੇਵਾ ਬਹੁਤ ਕੀਤੀ। ਘਰ ਵੀ ਮਿਲ ਗਿਆ ਹੈ। ਘਰ ਦੇਖਿਆ ਆਪਣਾ? ਘਰ ਦੇਖਿਆ ਜੀ। ਘਰ ਹੈਗਾ ਸੀ ਤੁਹਾਡਾ? ਹੈਗਾ ਜੀ। ਗੁਰਦੁਆਰਾ ਹੈਗਾ ਸੀ? ਔਰ ਨਿਸ਼ਾਨੀਆਂ ਦੱਸਣ ਨਾ। ਅੱਛਾ ਗੁਰਦੁਆਰਾ ਖਤਮ ਹੋ ਗਿਆ? ਉਹ ਤੇ ਖਤਮ ਹੋ ਗਿਆ। ਉਹ ਖਤਮ ਹੋ ਗਿਆ। ਮੜੀਆਂ ਹੈਗੀਆਂ? ਮੜੀਆਂ ਪੁੱਛਿਆ ਜੀ ਮੈਂ। ਅੱਛਾ ਆਦੇ ਮੜੀਆਂ ਖਤਮ ਹੋ ਗਿਆ। ਹੁਣ ਉੱਥੇ ਗੋਹੇ ਦਾ ਟੀਮ ਜਿਹਾ ਹੈਗਾ, ਚਾਦਰ ਜਿਹੀ ਹੈ ਉੱਥੇ ਗੋਹੇ ਦੀ। ਅੱਛਾ ਹੋਰ ਤੁਹਾਡੇ ਵੇਲੇ ਬਜ਼ੁਰਗਾਂ ਦੇ ਵੇਲੇ ਦੀ ਕਿਹੜੀ ਕਿਹੜੀ ਚੀਜ਼ ਹੈ ਉੱਥੇ ਤੁਸੀਂ ਦੇਖੀ? ਬਜ਼ੁਰਗਾਂ ਦੇ ਵੇਲੇ ਤੇ ਬਸ ਆਪਣਾ ਘਰ ਹੀ ਦੇਖਿਆ। ਬਸ ਤੁਹਾਡੇ ਘਰ ਨਾਲ ਕਿਹਦਾ ਘਰ ਸੀ? ਉਹ ਨਾ ਬਾਪੂ ਮੇਰਾ ਚਾਚਾ ਜਦੋਂ ਇੱਥੋਂ ਪਾਕਿਸਤਾਨ ਨੂੰ ਗਏ ਨੇ ਨਾ, ਇਹ ਕੰਪ 'ਚ ਰਹੇ ਨੇ ਸੱਚੇ ਸੌਦੇ। ਅੱਛਾ ਨਾਲ ਘਰ ਸੀ ਇੱਕ ਕੋਦੂ ਹੁੰਦਾ ਸੀ, ਕੋਦੂ ਵਾਲਿਆਂ ਦਾ। ਮੁਸਲਮਾਨ ਸਨ ਕਿ ਮੁਸਲਮਾਨ ਸੀ। ਅੱਛਾ ਤੇ ਉਹ ਇਹਨਾਂ ਦੇ ਘਰ ਦੇ ਨਾਲ ਘਰ ਸੀ। ਉਹ ਮੇਰੇ ਬਾਪੂ ਨੂੰ ਆਟਾ ਇਕੱਠਾ ਕਰਕੇ ਦੇ ਦਿੰਦੀ ਸੀ। ਅੱਛਾ ਚਾਚਾ ਮੇਰਾ ਕੰਪ 'ਚ ਆਟਾ ਲੈ ਜਾਂਦਾ ਸੀ। ਅੱਛਾ ਉਹ ਦੂਜੇ ਚੌਥੇ ਦਿਨ ਚਾਚਾ ਫੇਰ ਆਉਂਦਾ ਸੀ। ਫਿਰ ਆਟਾ ਆਉਂਦੀ ਸੀ, ਆਪਣਾ ਬਾਲਟਾ ਮੈਂ ਤੇ ਗੁਆਂਢੀਆਂ ਨੂੰ ਦਿਆ ਦੇਣੀ ਆ। ਅੱਛਾ ਉਹਨੇ ਮਾਈ ਨੇ ਬਹੁਤ ਸੇਵਾ ਕੀਤੀ। ਮੇਰਾ ਚਾਚਾ ਉਹਦਾ 10 ਗਾਂਦਾ ਹੁੰਦਾ ਸੀ। ਅੱਛਾ ਤੇ ਇੱਕ ਮੰਚਾ ਸੀ, 2 ਮੰਚੇ ਸਾਡੇ ਉੱਥੇ ਰਹਿ ਗਏ ਹਨ। ਦੂਜਾ ਸਮਾਨ ਬਾਪੂ ਗੱਡੇ ਤੇ ਲੱਦ ਕੇ ਲੈ ਗਿਆ ਸੀ। ਗੱਡੇ ਤੇ ਲੱਦ ਕੇ ਲੈ ਆਏ ਸਮਾਨ? ਲੈ ਗਿਆ ਸੀ। ਬਾਕੀ 2 ਮੰਜੇ ਰਹਿ ਗਏ। ਤੇ ਉਹ ਚਾਚਾ ਇੱਕ ਮੰਚਾ ਖੇਡ ਕੇ ਨਾ ਅੱਛਾ ਨੀਆਂ ਤੇ ਪਾਵੇ ਖੇਡ ਕੇ ਤੇ ਬੰਨ੍ਹ ਕੇ ਘੋੜੀ ਤੇ ਰੱਖ ਕੇ ਉਹ ਵੀ ਲੈ ਗਿਆ ਸੀ। ਵਾਹ ਬਈ ਵਾਹ। ਤੇ ਤੀਜਾ ਕਿਹੜਾ ਫੇਰ ਆਇਆ ਸੀ। ਅੱਛਾ ਫਿਰ ਉੱਥੇ ਬੰਦੇ ਪਿੱਛੇ ਲੱਗ ਗਏ ਹਨ। ਅੱਛਾ ਫਿਰ ਡਰ ਕੇ ਫਿਰ ਪਲਟ ਕੇ ਨਹੀਂ ਗਿਆ। ਬੰਦੇ ਜਿਹੜੇ ਪਿੱਛੇ ਲੱਗੇ ਉਹ ਪਿੰਡ ਦੇ ਨਹੀਂ ਲੱਗੇ ਹੋਣੇ? ਜੇ ਪਿੰਡ ਦੇ ਬੰਦੇ ਪਿੱਛੇ ਲੱਗਦੇ ਤਾਂ ਉਹਨਾਂ ਨੇ ਪਹਿਲੇ ਫੇਰੇ ਨਹੀਂ ਸੀ ਬਾਹਰ ਜਾਣ ਦੇਣਾ, ਸਮਾਨ ਲਿਜਾਣ ਦੇਣਾ। ਹਾਂਜੀ ਹਾਂਜੀ। ਪਿੰਡ ਵਾਲਿਆਂ ਦੇ ਨਾਲ ਮੇਲ ਵਰਤਨ ਕਿਸ ਤਰ੍ਹਾਂ ਦੱਸਦੇ ਸਨ ਬਾਪੂ? ਤੇ ਬਹੁਤ ਜ਼ਿਆਦਾ ਬੜਾ ਮੇਲ ਹੁੰਦਾ ਸੀ। ਪਿੰਡ ਗਏ ਕੀ ਖਾਦਾ? ਪਿੰਡ ਦੇ ਪਹਿਲੇ ਤੋਂ ਬਰਫੀ ਹੋਰ ਕਰਾਰੀਆਂ ਚੀਜ਼ਾਂ ਵਿੱਚ ਬਰਫੀ ਵੀ ਆਪਾਂ ਮਿੱਠਾ ਜ਼ਿਆਦਾ ਖਾਂਦੇ ਆ। ਅੱਛਾ ਉਹ ਖਾਦਾ। ਅੱਛਾ ਫਿਰ ਮੈਂ ਛੱਡ ਦਿੱਤਾ ਖਾਣਾ।
ਕੁੱਤੇ ਵੀ ਖਾਣ ਅੱਛਾ ਉਹ ਫਿਰ ਉਸ ਬੰਦੇ ਫੜ ਪੀਸ ਮੇਰੇ ਹੱਥ 'ਚ ਫੜਾਉਣ ਜਿਵੇਂ ਜਵਾਕ ਨੂੰ ਦੇਈਦੇ ਨੇ ਅੱਛਾ ਜਿਸ ਤਰ੍ਹਾਂ ਬੱਚੇ ਨੂੰ ਜਵਾਕ ਬੱਚੇ ਨੂੰ ਹੈ ਪਰ ਧੱਕੇ ਨਾ ਖਾਣ ਅੱਛਾ ਫਿਰ ਉਹਦੇ ਚਾਹ ਪੀਣੀ ਦੁੱਧ ਲਈਏ ਅੱਛਾ ਵਾਹ ਚਾਹ ਬੜੀ ਪੀਤੀ ਦੁੱਧ ਲੈ ਉਹ ਅੱਛਾ। ਫਿਰ ਉਹ ਦੁੱਧ ਸੁੱਟਾ ਹੁੰਦਾ ਬਰਫ ਪਾ ਕੇ ਅੱਛਾ ਤੇ ਬੜੀ ਸੇਵਾ ਮੈਂ ਕੀਤੀ ਤੇ ਆਉਣ ਲੱਗਾ ਉਹਨੂੰ ਕੱਪੜਾ ਤੱਕ ਵੀ ਦਿੱਤਾ ਹੈ ਤੁਹਾਨੂੰ ਆਹੋ ਵਾਹ ਬਈ ਵਾਹ ਕਿੰਨੇ ਜਾਣੇ ਗਏ ਸੀ ਤੁਸੀਂ ਅਸੀਂ ਦੋਵੇਂ ਜੀ ਗਏ ਹਾਂ ਤੁਹਾਡੀ ਬੇਗਮ ਵੀ ਨਾਲ ਗਈ ਸੀ ਆਹੋ। ਅੱਛਾ ਵਾਹ ਬਈ ਵਾਹ ਬੇਗਮ ਨੂੰ ਨਾਲ ਹੀ ਰੱਖਦੇ ਆ ਆਵੇਂ ਨਾਲ ਹੈਂ? ਅਸੀਂ ਲੜ ਵੀ ਪੈਂਦੇ ਆ ਅੱਛਾ ਤੇ ਵੱਖ ਨਹੀਂ ਰਹਿ ਸਕਦੇ ਲੜ ਵੀ ਪੈਂਦੇ ਹੋ ਵੱਖ ਨਹੀਂ ਰਹਿ ਸਕਦੇ ਇੱਕ ਥੋੜੀ ਸ਼ੈਲੀ ਵਿੱਚ ਸੁਣਾ ਦਿੰਦਾ ਮੈਂ ਵਾਹ ਬਈ ਵਾਹ ਉਹਨੇ ਤੇ ਜਦੋਂ ਬੇਗਮ ਆਪਣੀ ਦੇ ਨਾਂ ਦਾ ਕੋਈ ਸ਼ੇਰ ਸੁਣਾ ਦਿਓ ਉਹ ਸੁਣਾ ਕੇ ਪਹਿਲਾਂ ਬਾਪੂ ਦੇ ਨਾਮ ਸੁਣਾਉਣਾ ਅੱਛਾ ਚਲੋ ਬਾਪੂ ਦੇ ਨਾਂ ਦਾ ਸੁਣਾ ਉਹ ਨਾ ਜਦੋਂ ਘਰ ਨਹੀਂ ਸੀ ਨਾ ਲੱਭਦਾ ਮੈਨੂੰ ਵਾਹਵਾ ਚਿਰ ਖੱਜਲ ਹੁੰਦੇ ਰਹੇ ਆ ਕਾਦੇ ਵਾਸਤੇ ਕੋਈ ਆਪਣਾ ਘਰ ਲੱਭਣ ਵਾਸਤੇ ਬਾਗਾ ਦੇ ਜਾ ਕੇ ਘਰ ਦਾ ਪੱਕਾ ਪਤਾ ਨਹੀਂ ਸੀ ਲੱਗਦਾ ਅੱਛਾ ਉਹ ਫਿਰ ਸ਼ਹਿਰੀ ਬਣਾਈ ਸੀ ਮੇਰੇ ਬਾਪੂ ਨੂੰ ਆਹੀ ਬਰਕਤ ਸਿੰਘ ਮੈਂ ਕਿਹਾ, ਬਾਪੂ ਮੈਨੂੰ ਨਹੀਂ ਹੁਣ ਲੱਭਦੀਆਂ ਇੱਥੇ ਤੇਰੀਆਂ ਕੋਈ ਪੈਣਾ ਹੋਈ ਤੇ ਪਿੰਡ ਕਰਜਾਲ ਚ ਬਾਗਾ ਵਾਲੀ ਕਰਜਾਲ ਸਦਾ ਲੰਗੀ ਤੇ ਜੇ ਸਦਾ ਰਹਿਣ ਖੈਰਾਂ ਹੋਈ ਬਾਪੂ ਤੁਹਾਡਾ ਘਰ-ਬਾਰ ਥਾਂ ਇੱਥੇ ਮੱਲ ਲਿਆ ਗੈਰਾਂ ਹੋਈ ਇਹ ਵੇਖ ਕੇ ਮੈਨੂੰ ਦੁੱਖ ਬੜਾ ਸੀ ਲੱਗਿਆ ਹੋਈ ਉਹ ਮੇਰੇ ਸੋਹਣੇ ਬਾਪੂ ਇੱਥੇ ਰੋਣ ਬੜਾ ਸੀ ਮੇਰਾ ਵਕਿਆ ਹੋਈ ਬਾਪੂ ਮੈਨੂੰ ਨਹੀਂ ਲੱਭਦਾ ਇੱਥੇ ਤੁਹਾਡਾ ਕੋਈ ਖੁਰਾ ਤੇ ਖੋਜ ਹੋਈ ਬਾਗਾ ਵਾਲੀ ਕਰਜਾਲ ਸਦਾ ਲੰਗੀ ਰਹਿ ਮੌਜ ਹੋਈ ਇਹ ਗੁਰਵਿੰਦਰ ਸਿੰਘ ਨੇ ਨਹੀਂ ਆਉਣਾ ਇੱਥੇ ਰੋਜ਼ ਹੋਈ ਇਸ ਗੱਲ ਦਾ ਦੁੱਖ ਮੈਨੂੰ ਬੜਾ ਸੀ ਲੱਗਿਆ ਹੋਏ ਮੇਰੇ ਸੋਹਣੇ ਬਾਪੂ ਇੱਥੇ ਰੋਣ ਬੜਾ ਸੀ ਮੇਰਾ ਵਕਿਆ ਹੋਏ ਉਹ ਬਾਪੂ ਮੈਨੂੰ ਹੋਰ ਦੱਸ ਉਦੋਂ ਕੀ ਹੋਇਆ ਸੀ 47 ਚ ਤੂੰ ਰੋਟੀ ਖਾਦਿਆਂ ਕਿਉਂ ਛੱਡੀ ਸੀ ਥਾਲੀ ਚ ਬਾਪੂ ਪਹਿਲੋਂ ਜੀ ਲੈ ਕੇ ਪਹਿਲੋਂ ਦੱਸ ਤੂੰ ਕਿਹੜੇ ਪਾਸੇ ਵੱਲ ਹੋਇਆ ਸੈਂ ਬਾਪੂ ਤੂੰ ਦਿਲ ਦੇ ਵਿੱਚ ਦੱਸ ਕਿੰਨਾ ਕੁ ਰੋਇਆ ਸੈਂ ਤੂੰ ਬਾਪੂ ਘੜੀ ਮੋੜੀ ਰੱਖਾ ਪੂੰਝਦਾ ਲੜ ਖੋਲ ਕੇ ਪੱਕਦਾ ਹੋਏ ਉਹ ਮੇਰੇ ਸੋਹਣਿਆ ਬਾਪੂ ਮੇਰਾ ਰੋਣ ਉਦੋਂ ਬੜਾ ਸੀ ਵਕਦਾ ਹੋਏ ਮੇਰੇ ਸੋਹਣੇ ਬਾਪੂ ਮੇਰਾ ਬੜਾ ਸੀ ਰੋਣ ਉਦੋਂ ਵਕਦਾ ਹੋਏ ਆਂਦੇ ਉਦੋਂ ਕਈਆਂ ਦੇ ਰੋਟੀਆਂ ਰਹਿ ਗਈਆਂ ਤਵੀਆਂ ਤੇ ਕੱਚੀਆਂ ਹੋਏ ਗੱਲਾਂ ਹਮੇਸ਼ਾ ਗੁਰਵਿੰਦਰ ਸਿੰਘ ਠਸਕਾ ਮੇਰਾ ਜ਼ਿਆਦਾ ਕਰਦਾ ਸੱਚੀਆਂ ਹੋਏ ਅੱਗਾ ਦੋਏ ਪਾਸੇ ਬੜੀਆਂ ਮੱਛੀਆਂ ਹੋਏ ਕਈਆਂ ਲੋਕਾਂ ਨੇ ਰਾਹ 'ਚ ਸੜਕ ਤੇ ਆਪਣੇ ਬੱਚੇ ਦੀ ਬੱਚੀਆਂ ਹੋਏ ਇਹ ਦਰਦ ਭਰੀਆਂ ਗੱਲਾਂ ਸੁਣ ਕੇ ਸਾਰਿਆਂ ਨੂੰ ਦੁੱਖ ਬੜਾ ਸੀ ਲੱਗਦਾ ਹੋਏ ਉਹ ਬਾਪੂ ਮੇਰੇ ਉੱਥੇ ਰੋਣ ਬੜਾ ਪਿਆ ਸੀ ਮੇਰਾ ਵਕਦਾ ਹੋਏ ਆਂਦੇ ਨੇ ਕਈਆਂ ਦੇ ਆਟੇ ਵੀ ਰਹਿ ਗਏ ਹਨ ਉੱਥੇ ਪ੍ਰਾਤਾਂ ਦੇ ਵਿੱਚ ਪੁੱਜੀ ਕਈਆਂ ਦੇ ਪਰਦੇ ਬੰਨ ਲੈ ਹਨ ਤਾਵੇਂ ਪੁੱਜੀ ਤੇ ਤੁਰ ਕੇ ਪੈਰ ਸਾਰਿਆਂ ਦੇ ਸੁੱਜੀ ਓਏ ਹੋਏ ਤੇ ਪੀੜ ਹੁੰਦੀਆਂ ਲੱਤਾਂ ਹੋਏ ਆਂਦੇ ਪਾਣੀ ਵਾਂਗੂ ਵਗੀਆਂ ਤੋਂ ਸੜਕਾਂ ਦੇ ਰੱਤਾਂ ਹੋਏ ਓਏ ਹੋਏ ਪਾਣੀ ਵਾਂਗੂ ਵਗੀਆਂ ਤੋਂ ਸੜਕਾਂ ਦੇ ਰੱਤਾਂ ਹੋਏ ਉਹ ਬਾਪੂ ਮੇਰਾ ਤਾਂ ਕਿਵੇਂ ਉੱਥੇ ਤੁਰਿਆ ਹੈ ਸਮਾਨ ਦਾ ਗੱਡਾ ਲੱਦ ਕੇ ਹੋਏ ਅੱਜ ਤੁਰ ਤਾਂ ਮੈਂ ਬਾਗਾ ਦੀ ਕਰਜਾਲ ਨੂੰ ਬਾਪੂ ਛੱਡ ਕੇ ਹੋਏ ਉਹ ਇਹੋ ਜਿਹਾ ਬਟਵਾਰਾ ਨਹੀਂ ਚਾਹੀਦਾ ਇੱਕ ਦੂਜੇ ਨੂੰ ਵੱਧ ਕੇ ਹੋਏ ਜਿੰਦਰ ਸਿੰਘ ਸੁੱਖ ਮੰਗਦਾ ਦੋਹਾਂ ਪਾਸਿਆਂ ਦੀ ਰੱਬ ਤੋਂ ਢੋਲੀ ਆਪਣੀ ਅੱਡ ਕੇ ਹੋਏ ਇਹ ਬਾਪੂ ਦਰਦ ਭਰੀਆਂ ਗੱਲਾਂ ਸੁਣ ਕੇ ਦੁੱਖ ਸਾਰਿਆਂ ਨੂੰ ਬੜਾ ਸੀ ਲੱਗਦਾ ਹੋਏ ਉਹ ਮੇਰੇ ਸੋਹਣੇ ਬਾਪੂ ਤੇ ਰੋਣ ਬੜਾ ਸੀ ਮੇਰਾ ਵਗਦਾ ਹੋਏ ਮੈਂ ਕਿਹਾ ਗੱਲ ਸੁਣ ਲੈ ਮੇਰੀ ਦਾਦੀ ਮਾਂ ਨੇ ਮੈਂ ਬਾਗਾ ਦੀ ਕਰਜਾਲ ਤੇ ਬੜਾ ਲਿਆ ਸੀ ਤੁਹਾਡਾ ਨਾਂ ਨਹੀਂ ਉੱਥੇ ਕੋਈ ਨਾ ਕਰੇ ਹਾਂ ਨਹੀਂ ਬੋਲਣ ਬਨੇਰੇ ਉੱਤੇ ਕਾਂ ਨਹੀਂ ਮਾਂ ਮੈਂ ਤੁਹਾਡੇ ਘਰ ਦਾ ਮੰਗਦਾ ਰਿਹਾ ਨਕਸ਼ਾ ਰਿਹਾ ਹਾਂ ਮੰਗਦਾ ਮੈਨੂੰ ਖਾਣ ਨੂੰ ਕੁਝ ਨਹੀਂ ਲੰਘਦਾ ਇਹ ਵੇਖ ਕੇ ਦੁੱਖ ਸਾਰਿਆਂ ਨੂੰ ਬੜਾ ਹੀ ਲੱਗਦਾ ਹੋਏ ਬਾਪੂ ਮੇਰੇ ਉੱਥੇ ਰੋਣ ਬੜਾ ਸੀ ਮੇਰਾ ਵਗਦਾ ਹੋਏ ਮੇਰੇ ਬਾਪੂ ਦੀ ਸਦਾ ਰਹਿੰਦੀ ਬਾਗਾ ਦੀ ਕਰਜਾਲ ਦੀ ਆਤਮਾ ਤੁਹਾਡੇ ਸਾਰਿਆਂ ਦਾ ਪ੍ਰਭਾਵ ਕਰੇ ਪਰਮਾਤਮਾ ਤੇ ਸਾਡੇ ਬਾਪੂ ਜਿਹੜੇ ਇੱਥੋਂ ਗਿਆ ਨਾ ਚੰਗੇ ਭਲੇ ਚਾਚੇ ਤਾਏ ਇੰਡੀਆ ਜਾ ਕੇ ਉਹਨਾਂ ਦਾ ਹੋ ਗਿਆ ਸਾਰਿਆਂ ਦਾ ਆਪਣੀ ਉਮਰ ਖਾ ਕੇ ਖਾਤਮਾ ਇਹ ਗਿੰਦਰ ਸਿੰਘ ਦੀ ਇੰਡੀਆ ਦਾ ਹੈਗਾ ਜੰਮ ਹੋਏ ਇਹਦਾ ਵੀ ਬੁੱਢਾ ਹੋ ਗਿਆ ਜੰਮ ਹੋਏ ਇੱਕ ਦਿਨ ਹਰ ਤੋੜ ਜਾਣਾ ਦਮ ਹੋਏ ਪਿੱਛੋਂ ਚੱਲਦੇ ਰਹਿਣਗੇ ਨੇ ਕੰਮ ਹੋਏ ਗਿੰਦਰ ਦਾ ਪਿਓ ਤੇ ਦਾਦਾ ਹੁੰਦੇ ਹਨ ਪਿੰਡ ਬਾਗਾ ਦੀ ਪੰਜਾਬ ਨੂੰ ਯਾਦ ਕਰਕੇ ਸ਼ਾਮ ਹੋਏ ਮੇਰਾ ਪਿੰਡ ਦੇ ਵੀਰਾਂ ਦੀ ਇੰਡੀਆ ਵਿੱਚ ਵੀਰਾਂ ਦੀ ਠਸਕਾ ਮੇਰੇ ਬਾਪੂ ਦਾ ਬਾਗਾ ਪੰਜਾਬ 'ਚ ਬੜਾ ਕਦੀ ਵਚਕਾ ਤੇ ਮੇਰਾ ਜ਼ਿਲ੍ਹਾ ਸੀ ਕਰਨਾਲ ਮੈਂ ਜਾ ਗਿਆ ਬਾਗਾ ਦੀ ਕਰਜਾਲ ਬਾਬਾ ਨਾਨਕ ਰਹਿੰਦਾ ਸਾਡੇ ਨਾਲ ਹੋਰ ਭਰਾਵਾ ਤੁਹਾਡਾ ਕੀ ਹਾਲ ਚਾਲ ਕਈ ਵਾਰ ਸੁਖਨੇ ਚਾਲੀ ਦਾ ਪਾਕਿਸਤਾਨ ਮਾਰ ਕੇ ਛਾਲ